ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਆਪਾਂ ਜਿਹੜੀਆਂ ਭਾਰਤ ਦੀਆਂ ਪੰਜਾਬ ਦੀਆਂ ਜਿਹੜੀਆਂ ਕੁਛ ਮੁੱਖ ਖਬਰਾਂ ਸਰਗਰਮੀਆਂ ਆ ਉਹਨਾਂ ਦੇ ਉੱਤੇ ਆਪਾਂ ਨਿਗਾਹ ਮਾਰਦੇ, ਉਹਨਾਂ ਦੀ ਗਹਿਰਾਈ ਤੱਕ ਜਾਣਦੇ ਦੀ ਕੋਸ਼ਿਸ਼ ਕਰਦੇ ਹਾਂ। ਤੇ ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਹੈ, ਇਸ ਨੂੰ ਸਪਾਂਸਰ ਕੀਤਾ ਹੈ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਰਜਿੰਦਰ ਕੌਰ ਜੀ ਨੇ, ਰਣਜੀਤ ਸਿੰਘ ਜੀ ਨੇ ਲੇਕਵੁੱਡ ਨਿਊ ਜਰਸੀ ਤੋਂ, ਕਰਮਪਾਲ ਸਿੰਘ ਜੀ ਅਤੇ ਜਸਜੀਤ ਕੌਰ ਜੀ ਨੇ ਕਲੋਵਿਸ ਤੋਂ, ਅਤੇ ਜਸਵੀਰ ਸਿੰਘ ਸਰਾਏ ਜੀ ਨੇ ਬੇਕਰਸਫੀਲਡ ਤੋਂ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਬਿਜ਼ਨਸ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ 408 722 7698 408-722-7698 ਦੇ ਉੱਤੇ। ਤੇ ਬਲਤੇਜ ਪੰਨੂ ਜੀ, ਆਪਾਂ ਆਪਣੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਜਿਹੜੇ IG ਆ ਗੌਤਮ ਚੀਮਾ, ਜੋ ਕਿ ਕਾਫੀ ਦਿਨਾਂ ਤੋਂ ਰੂਪੋਸ਼ ਆ ਜਿਹੜੇ ਗਵਾਚੇ ਹੋਏ ਨੇ, ਉਹਨਾਂ ਨੂੰ ਮੁਅੱਤਲ ਕਰਨ ਦੇ ਜਿਹੜੇ ਹੁਕਮ ਆ ਉਹ ਆ ਗਏ ਨੇ। ਕੀ ਹੈਗਾ ਜੀ ਇਸ ਟਾਈਮ ਲੇਟੈਸਟ ਅਪਡੇਟ ਇਸ ਦੇ ਉੱਤੇ? ਇਹਦੇ ਉੱਤੇ ਇਹਦੀ ਕਿ ਐਕਚੁਅਲੀ ਰੌਲਾ ਕਾਫੀ ਪੈਣਾ ਸ਼ੁਰੂ ਹੋ ਗਿਆ ਸੀਗਾ ਕਿ ਜਦੋਂ 48 ਘੰਟੇ ਕੋਈ ਆਫਿਸਰ ਜਿਹੜਾ ਉਹ ਨਹੀਂ ਮਿਲਦਾ ਤੇ ਫਿਰ ਉਹਨੂੰ ਤਾਂ ਮੁਅੱਤਲ ਜਿਹੜਾ ਜੀ ਉਹ ਕਰ ਦਿੱਤਾ ਜਾਂਦਾ। ਪਰ IG ਗੌਤਮ ਚੀਮਾ ਵਾਲੇ ਮਾਮਲੇ ਦੇ ਵਿੱਚ ਇਹ ਜਿਹੜਾ ਨਹੀਂ ਸੀ ਕੀਤਾ ਜਾ ਰਿਹਾ। ਹੁਣ ਜਿਹੜੀ ਜਦੋਂ ਇਹਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਫਿਰ ਸਰਕਾਰ ਨੇ ਜੀ ਤਤਪੜਤੀ ਹੁਣ ਗੌਤਮ ਚੀਮਾ ਨੂੰ ਮੁਅੱਤਲ ਜਿਹੜਾ ਜੀ ਉਹ ਕਰ ਦਿੱਤਾ। IG ਰੈਂਕ ਤੇ ਇਹ ਜਿਹੜਾ ਅਧਿਕਾਰੀ ਆ ਇਹਦੇ ਵਿਰੁੱਧ ਮੁਹਾਲੀ ਦੀ ਪੁਲਿਸ ਨੇ ਪਿਛਲੇ ਦਿਨਾਂ ਦੇ ਦੌਰਾਨ 2 ਮਾਮਲੇ ਜਿਹੜੇ ਆ ਉਹ ਦਰਜ ਕੀਤੇ ਆ। ਇੱਕ ਪੁਲਿਸ ਥਾਣੇ ਦੇ ਵਿੱਚੋਂ ਇੱਕ ਮੁਲਜ਼ਮ ਨੂੰ ਅਗਵਾ ਕਰਨ ਦਾ ਤੇ ਦੂਜਾ ਇੱਕ ਔਰਤ ਦੇ ਨਾਲ ਛੇੜਖਾਨੀ ਦਾ। 3 ਕੁ ਹਫ਼ਤਿਆਂ ਤੋਂ ਰੂਪੋਸ਼ ਚੱਲੇ ਆ ਰਹੇ ਨੇ ਜੀ ਗੌਤਮ ਚੀਮਾ ਹੋਰੀ। ਸਰਕਾਰ ਦਾ ਕਹਿਣਾ ਕਿ ਉਹ ਡਿਊਟੀ ਤੋਂ ਗੈਰ ਹਾਜ਼ਰ ਨੇ, ਜਦੋਂ ਕਿ ਚੀਮਾ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀ ਛੁੱਟੀ ਦੇ ਉੱਤੇ ਚੱਲ ਰਿਹਾ ਜੀ। ਔਰ ਗ੍ਰਹਿ ਵਿਭਾਗ ਜਿਹੜਾ ਜੀ ਉਹਨੇ ਦੇਰ ਨਾਲ ਇਸ ਮਾਮਲੇ ਦੇ ਵਿੱਚ ਹਰਕਤ ਦੇ ਵਿੱਚ ਆਇਆ ਤੇ ਹੁਣ ਇਹ ਜਿਹੜਾ ਜੀ ਇਹਨੂੰ ਮੁਅੱਤਲ ਜਿਹੜਾ ਜੀ ਉਹ ਕਰ ਦਿੱਤਾ। ਇਹ ਪੁਲਿਸ ਅਧਿਕਾਰੀ ਜਿਹੜਾ ਜੀ ਇਹਦਾ ਮਾਮਲਾ ਤਕਰੀਬਨ 2 ਮਹੀਨਿਆਂ ਤੋਂ ਮੀਡੀਆ ਦੇ ਵਿੱਚ ਕੰਟੀਨਿਊ ਚੱਲ ਰਿਹਾ। ਕੋਈ ਇਹਦੀ ਸੁਣਵਾਈ ਜਿਹੜੀ ਸੀ ਉਹ ਨਹੀਂ ਕੀਤੀ ਗਈ, ਕੰਟੀਨਿਊ ਚੱਲਦਾ ਰਿਹਾ। 95 ਬੈਂਚ ਦਾ ਇਹ ਪੁਲਿਸ ਅਧਿਕਾਰੀ ਜਿਹੜਾ ਜੀ ਇਹਦੀਆਂ ਪਰੇਸ਼ਾਨੀਆਂ ਹੋਰ ਵੱਧ ਸਕਦੀਆਂ ਨੇ, ਕਿਉਂਕਿ ਇਹ ਮਾਮਲਾ 100 ਕਰੋੜੀ ਰੀਅਲ ਅਸਟੇਟ ਸਕੈਂਡਲ ਦੇ ਨਾਲ ਜਿਹੜਾ ਜੀ ਉਹ ਜੁੜਿਆ ਹੋਇਆ ਜੀ। ਭਾਵੇਂ ਜਿਹੜੇ ਕ੍ਰਿਸਪੀ ਖਹਿਰਾ ਨੇ ਕੱਲ ਫੇਰ ਦੋਸ਼ ਲਾਏ ਸੀਗੇ, ਉਹਦੇ ਵਿੱਚ ਉਹਨੇ ਇਹ ਕਿਹਾ ਸੀਗਾ ਕਿ ਗੌਤਮ ਚੀਮਾ ਨੇ 60 ਕਰੋੜ ਰੁਪਏ ਦੀ ਪ੍ਰਾਪਰਟੀ ਜਿਹੜੀ ਹੈ ਜੀ ਉਹ ਬਣਾਈ ਹੋਈ ਹੈ ਚੰਡੀਗੜ੍ਹ ਤੇ ਇਹਦੇ ਨੇੜੇ ਤੇੜੇ। ਇਹਦੀ ਛਾਣਬੀਨ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਇਹ ਐਕਚੁਅਲੀ 7 ਕਰੋੜ ਤਾਂ ਕੁਛ ਵੀ ਨਹੀਂ, ਜਿਸ ਹਿਸਾਬ ਦੇ ਨਾਲ ਉਹਨੇ ਪਹਿਲਾਂ ਵੀ ਇਹ ਕਿਹਾ ਸੀ ਕਿ 19 IPS ਆਫਿਸਰ ਨੇ ਜਿਨ੍ਹਾਂ ਦੇ ਇਹ ਪੈਸਾ ਜਿਹੜਾ ਸੀਗਾ ਉਹਨਾਂ ਦੀ ਜਿਹੜਾ ਪਤੀ ਹੈ ਸਕਾਈ ਹਾਈਟ ਉਹਦੀ ਕੰਪਨੀ ਉਹਦੇ ਵਿੱਚ ਲਾਇਆ ਹੋਇਆ ਸੀਗਾ। ਜੀ। ਸੋ ਕਾਫੀ ਜਿਹੜੇ ਇਸ ਦੇ ਉੱਤੇ ਕਹਿ ਸਕਦੇ ਹਾਂ ਵੀ ਦੇਖਦੇ ਹਾਂ ਕੀ ਬਣਦਾ ਹੈ। ਵੀ ਹੁਣ ਮੁਅੱਤਲ ਆ ਵੀ ਕਦੋਂ ਤੱਕ ਜਿਹੜੇ IG ਲੈਵਲ ਦਾ ਬੰਦਾ ਹੈ ਉਹ ਗਾਇਬ ਰਹਿੰਦਾ ਆ, ਕਿਉਂ ਜਿਹੜਾ ਆ ਇਹ ਸਰਕਾਰ ਨੂੰ ਜਾਂ ਪੁਲਿਸ ਨੂੰ ਇਹ ਲੱਭ ਨਹੀਂ ਰਿਹਾ। ਤੇ ਇਸੇ ਦੇ ਨਾਲ ਹੀ ਜੁੜੀ ਹੋਈ ਜਿਹੜੀ ਆਪਾਂ ਗੱਲ ਕਰ ਲੈਂਦੇ ਹਾਂ ਵੀ ਇਹ ਦੱਸਿਆ ਜਾ ਰਿਹਾ ਵੀ ਕ੍ਰਿਸਪੀ ਖਹਿਰਾ ਦੇ ਉੱਤੇ ਜਿਹੜਾ ਪੁਲਿਸ ਵੱਲੋਂ ਜਿਹੜਾ ਸ਼ਿਕੰਜਾ ਹੈ ਉਹ ਕੱਸਿਆ ਜਾ ਰਿਹਾ ਆ। ਕੀ ਕਰ ਰਹੇ ਜੀ ਹੁਣ? ਕ੍ਰਿਸਪੀ ਖਹਿਰਾ ਨੇ ਕੱਲ ਪ੍ਰੈਸ ਕਾਨਫਰੰਸ ਇੱਕ ਜਿਹੜੀ ਲਾਈ ਸੀ ਜੀ, ਉਹਦੇ ਵਿੱਚ ਮੈਂ ਦੱਸਿਆ ਕਿ ਉਹਨੇ ਬੜੇ ਕੁਝ ਗੰਭੀਰ ਦੋਸ਼ ਜਿਹੜੇ ਨੇ ਉਹ ਲਾਏ ਨੇ। ਉਹਨੇ ਕੁਝ ਪੋਲੀਟੀਸ਼ੀਅਨਾਂ ਨੂੰ ਇਹਦੇ ਵਿੱਚ ਜਿਹੜਾ ਜੀ ਉਹ ਘੜੀਸ ਲਿਆ। ਇਹ ਕਿਹਾ ਕਿ ਇਹ ਜਿਹੜੇ ਪੋਲੀਟੀਸ਼ੀਅਨ ਨੇ ਇਹਨਾਂ ਦੀ ਵਜ੍ਹਾ ਕਰਕੇ ਗੌਤਮ ਚੀਮਾ ਦੀ ਗ੍ਰਿਫਤਾਰੀ ਨਹੀਂ ਹੋ ਰਹੀ ਤੇ ਇਸ ਕਰਕੇ ਉਹਦੇ ਕਿਉਂਕਿ ਲਿੰਕਸ ਬੜੇ ਨੇ। ਉਹਨੇ ਇਹ ਜਿਹੜਾ ਜੀ ਇਲਜ਼ਾਮ ਇੱਥੇ ਇੱਕ ਪ੍ਰੈਸ ਕਾਨਫਰੰਸ ਜਿਹੜਾ ਕਰਕੇ ਲਾਇਆ ਜੀ। ਪੁਲਿਸ ਨੇ ਕੀ ਕੀਤਾ ਜੀ, ਜਿਹੜੀ ਕ੍ਰਿਸਪੀ ਖਹਿਰਾ ਉਹਨੂੰ ਸਿਕਿਉਰਿਟੀ ਦਿੱਤੀ ਹੋਈ ਸੀ ਅਦਾਲਤ ਦੇ ਕਹਿਣ ਦੇ ਉੱਤੇ, ਉਹ ਸਿਕਿਉਰਿਟੀ ਜਿਹੜੀ ਆ ਵਾਪਸ ਲੈ ਲਈ ਆ ਉਹਨੇ ਜੀ। ਕ੍ਰਿਸਪੀ ਖਹਿਰਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਜੀ ਕਿ ਇੱਕ ਇਮੀਗ੍ਰੇਸ਼ਨ ਕੰਪਨੀ ਸੀ ਭਾਰਤੀ ਇਮੀਗ੍ਰੇਸ਼ਨ, ਉਹਦੇ ਵਿੱਚ ਇੱਥੇ ਡਾਇਰੈਕਟਰ ਰਹੀ ਹੈ। ਉਹਦੇ ਉੱਤੇ ਮਾਮਲੇ ਤਾਂ ਕਾਫੀ ਦਰਜ ਨੇ ਜੀ ਪੁਰਾਣੇ ਜੀ, ਪਰ ਪੁਲਿਸ ਨੇ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਸੀ ਕੀਤੀ। ਉਹਦਾ ਰੀਜ਼ਨ ਕਿਤੇ ਨਾ ਕਿਤੇ ਸ਼ਾਇਦ ਇਹ ਵੀ ਹੋ ਸਕਦਾ ਕਿਉਂਕਿ ਜਿਹੜਾ ਗੌਤਮ ਚੀਮਾ ਜੀ ਉਹ ਬੜਾ ਨੇੜੇ ਇਸ ਪਰਿਵਾਰ ਦੇ ਰਿਹਾ, ਉਹ IG ਰੈਂਕ ਦਾ, ਤੇ ਪੁਲਿਸ ਨੂੰ ਕਾਰਵਾਈ ਨਹੀਂ ਸੀ ਕਰਨ ਦਿੰਦਾ ਜੀ। ਕਈ ਲੋਕਾਂ ਦੇ ਪੈਸੇ ਜਿਹੜੇ ਨੇ ਉਹ ਠੱਗੇ ਹੋਏ ਨੇ। ਹੁਣ ਪੁਲਿਸ ਨੇ ਜਿਹੜੇ ਜੀ ਉਹ ਪੁਰਾਣੇ ਕੇਸ ਜਿਹੜੇ ਨੇ ਉਹ ਕੱਢ ਲਏ ਨੇ ਔਰ ਇਮੀਗ੍ਰੇਸ਼ਨ ਦੇ ਵਿੱਚ ਠੱਗੀ ਵਾਲੇ ਮਾਮਲੇ ਦੇ ਵਿੱਚ ਕ੍ਰਿਸਪੀ ਖਹਿਰਾ ਦੇ ਉੱਤੇ ਸ਼ਿਕੰਜਾ ਜਿਹੜਾ ਜੀ ਉਹ ਪੁਲਿਸ ਨੇ ਆਪਣਾ ਕੱਸਣਾ ਸ਼ੁਰੂ ਕਰ ਦਿੱਤਾ। ਉਹਦੇ ਉੱਤੇ ਪਰਚੇ ਜਿਹੜੇ ਨੇ ਉਹ ਦਰਜ ਹੋ ਸਕਦੇ ਨੇ। ਅਪ੍ਰੈਲ ਮਹੀਨੇ ਦੇ ਵਿੱਚ ਦਵਿੰਦਰ ਗਿੱਲ ਦੇ ਨਾਲ ਵਿਆਹੀ ਗਈ ਜਿਹੜੀ ਕ੍ਰਿਸਪੀ ਖਹਿਰਾ ਹੈ, ਇਹ ਇਮੀਗ੍ਰੇਸ਼ਨ ਦੇ ਫਰਾਡ ਦੇ ਵਿੱਚ ਜਿਹੜਾ ਜੀ ਉਹ ਫਸ ਸਕਦੀ ਹੈ। ਜਦੋਂ ਉਹਨੂੰ ਪੁੱਛਿਆ ਗਿਆ
ਕਿ ਜਿਹੜਾ ਤੇਰੇ ਘਰ ਵਾਲਾ ਉਹ ਇੱਕ ਆਮ ਕਲਰਕ ਸੀਗਾ, ਉੱਥੋਂ ਕਰੋੜਪਤੀ ਕਿਵੇਂ ਬਣ ਗਿਆ ਜੀ। ਉਹਦਾ ਬਿਆਨ ਸੀਗਾ ਕਿ ਇੱਕ ਚਾਹ ਬਣਾਉਣ ਵਾਲਾ ਮੁਲਕ ਦਾ ਪ੍ਰਧਾਨ ਮੰਤਰੀ ਬਣ ਸਕਦਾ ਤੇ ਇੱਕ ਕਲਰਕ ਕਰੋੜਪਤੀ ਕਿਉਂ ਨਹੀਂ ਬਣ ਸਕਦਾ ਸੀ। ਜੀ 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 ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਹੁਣ ਗੱਲ ਕਰਦੇ ਹਾਂ ਹਰਿਆਣੇ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਆ ਉਹਨਾਂ ਨੂੰ ਲੈ ਕੇ ਚੋਣ ਸਰਗਰਮੀਆਂ ਜਿਹੜੀਆਂ ਜੀ ਉਹ ਹੁਣ ਤੱਤੀਆਂ ਹੋਣੀਆਂ ਸ਼ੁਰੂ ਹੋ ਗਈਆਂ ਜੀ, ਗਰਮਾਹਟ ਆਉਣੀ ਸ਼ੁਰੂ ਹੋ ਗਈ ਹੈ। ਕੀ ਚੱਲ ਰਿਹਾ ਜੀ ਇਸ ਟਾਈਮ? ਬਿਲਕੁਲ ਜੀ, ਬੜੀ ਤੇਜ਼ੀ ਇੱਕਦਮ ਹੀ ਜਿਹੜੀ ਇਹਦੀ ਚੋਣਾਂ ਨੇ ਫੜ ਲਈ ਹੈ, ਕਿਉਂਕਿ ਦਿਨ ਥੋੜੇ ਨੇ ਜੀ। ਸੋ 15 ਤਰੀਕ ਨੂੰ ਜਿਹੜੀਆਂ ਇਲੈਕਸ਼ਨਸ ਹੋਣੀਆਂ ਨੇ, 14 ਅੱਜ ਹੋ ਗਈ ਸਾਡੇ ਮੁਤਾਬਕ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, 1 ਮਹੀਨਾ ਟੋਟਲ ਆ ਜੀ ਸਭ ਕਾਸੇ ਦੇ ਵਿੱਚ। ਤੇ ਬੜੀ ਤੇਜ਼ੀ ਦੇ ਨਾਲ ਇਹ ਜਿਹੜੀਆਂ ਸਰਗਰਮੀਆਂ ਨੇ ਉਹ ਸ਼ੁਰੂ ਹੋਈਆਂ ਨੇ। ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਫਾਈਨਲ ਜਿਹੜਾ ਲਿਸਟ ਹੈ ਜੀ ਉਹਦੇ ਵੱਲ ਨੂੰ ਭੱਜ ਰਹੀਆਂ ਨੇ। ਇਹ ਪਤਾ ਲੱਗਾ ਜੀ ਕਿ ਜਿਹੜੇ ਭੁਪਿੰਦਰ ਸਿੰਘ ਹੁੱਡਾ ਹੋਰੀ ਨੇ ਉਹ 2 ਥਾਵਾਂ ਤੋਂ ਚੋਣ ਜਿਹੜਾ ਜੀ ਉਹ ਲੜ ਸਕਦੇ ਨੇ। ਗੜੀ ਸੰਪਲਾ ਕਲੋਈ ਤੋਂ ਇਲਾਵਾ ਗੋਹਾਣਾ ਤੋਂ ਵੀ ਉਹ ਚੋਣ ਜਿਹੜੀ ਆ ਜੀ ਉਹ ਲੜ ਸਕਦੇ ਨੇ। ਕਾਂਗਰਸ ਦੇ ਸੂਤਰ ਜਿਹੜੇ ਦੱਸਦੇ ਨੇ ਕਿ ਹੁੱਡਾ ਉੱਤੇ ਪਾਰਟੀ ਵਿੱਚੋਂ ਤੇ ਉਹਦੇ ਬਾਹਰਲੇ ਸਮਰਥਕਾਂ ਦੇ ਉੱਤੇ 2 ਵਿਧਾਨ ਸਭਾ ਚੋਣਾਂ ਤੋਂ ਹਲਕਿਆਂ ਤੋਂ ਚੋਣ ਲੜਨ ਦਾ ਜਿਹੜਾ ਦਬਾਅ ਹੈ ਉਹ ਪਾਇਆ ਜਾ ਰਿਹਾ। ਇਹਦੇ ਪਿੱਛੇ ਤਰਕ ਇਹ ਦਿੱਤਾ ਜਾ ਰਿਹਾ ਕਿ ਮੁੱਖ ਮੰਤਰੀ ਦੇ ਵੱਲੋਂ 2 ਥਾਵਾਂ ਤੋਂ ਚੋਣ ਲੜਨ ਨਾਲ ਪਾਰਟੀ ਦੀ ਸਥਿਤੀ ਜਿਹੜੀ ਆ ਜੀ ਉਹ ਮਜ਼ਬੂਤ ਹੋਊਗੀ ਜੀ। ਮੁੱਖ ਮੰਤਰੀ ਇਸ ਵੇਲੇ ਦੀ ਗੜੀ ਸੰਪਲਾ ਕਲੋਈ ਜਿਹੜਾ ਰੋਹਤਕ ਲੋਕ ਸਭਾ ਹਲਕੇ ਪੈਂਦਾ ਜੀ ਉਹਦੇ ਤੋਂ ਉੱਥੋਂ ਉਮੀਦਵਾਰ ਨੇ। ਪਾਰਟੀ ਦੀ ਕੇਂਦਰੀ ਚੋਣ ਕਮੇਟੀ ਜਿਹੜੀ ਹੈ ਜੀ ਉਹਨਾਂ ਨੇ ਇੱਥੋਂ ਚੋਣ ਲੜਨ ਦੀ ਇਜਾਜ਼ਤ ਜਿਹੜੀ ਹੈ ਜੀ ਉਹ ਦਿੱਤੀ ਹੈ ਜੀ। ਗੋਹਾਣਾ ਤੋਂ ਚੋਣ ਲੜਨ ਦੇ ਨਾਲ ਮੁੱਖ ਮੰਤਰੀ ਸੋਨੀਪਤ, ਪਾਣੀਪਤ ਤੇ ਕਰਨਾਲ ਲੋਕ ਸਭਾ ਹਲਕਿਆਂ ਦੇ ਵਿੱਚ ਪੈਂਦੀਆਂ ਸੀਟਾਂ ਜਿਹੜੀਆਂ ਉਹਦੇ ਉੱਤੇ ਅਸਰ ਪਾ ਸਕਦੇ ਨੇ। GT ਰੋਡ ਦੇ ਨਾਲ ਲੱਗਦੇ ਇਹਨਾਂ ਹਲਕਿਆਂ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ ਵਿਕਾਸ ਹੋਇਆ ਜਿਹੜਾ ਜੀ ਉਹ ਲੋਕਾਂ ਨੂੰ ਦਿਸ ਰਿਹਾ। ਸੰਧ, ਇੰਦਰੀ, ਪਾਣੀਪਤ ਹਲਕਿਆਂ ਤੋਂ ਚੋਣ ਬਾਰੇ ਵੀ ਚਰਚਾ ਜਿਹੜੀ ਹੈ ਚੱਲ ਰਹੀ ਹੈ, ਪਰ ਜ਼ਿਆਦਾ ਇਹਨੂੰ ਜਿਹੜਾ ਜ਼ੋਰ ਆ ਨਾ ਜੀ ਕਾਂਗਰਸ ਦਾ ਉਹ GT ਰੋਡ ਦੇ ਉੱਤੇ ਚੱਲ ਰਿਹਾ ਜੀ ਇਸ ਵੇਲੇ। ਇੱਕ ਗੱਲ ਤਾਂ ਮੰਨਣ ਵਾਲੀ ਹੈ ਜੀ ਕਿ ਹਰਿਆਣੇ ਦੇ ਵਿੱਚ ਜਿਹੜਾ ਵਿਕਾਸ ਹੈ ਉਹ ਤਾਂ ਹੋਇਆ ਜੀ ਭੁਪਿੰਦਰ ਸਿੰਘ ਹੁੱਡਾ ਹੋਰਾਂ ਦੀ ਅਗਵਾਈ ਦੇ ਵਿੱਚ ਉਹ ਦਿਸਦਾ ਵੀ ਹੈ। ਉਹਦੇ ਵਿਕਾਸ ਹੋਣ ਦਾ ਪ੍ਰਮੁੱਖ ਜਿਹੜਾ ਕਾਰਨ ਉਹ ਇਹ ਹੈ ਜੀ ਕਿ ਹਰਿਆਣੇ ਦਾ ਜਿਹੜੀ ਸਰਹੱਦ ਆ ਉਹ ਦਿੱਲੀ ਦੇ ਨਾਲ ਲੱਗਦੀ ਹੈ ਤੇ ਉਹਦੀ ਵਜ੍ਹਾ ਕਰਕੇ ਜੀ ਇੰਡਸਟਰੀ ਵਗੈਰਾ ਜਿਹੜੀ ਹੈ ਜੀ ਉਹ ਕਾਫੀ ਆਈ ਹੈ। ਜੇ ਤੁਸੀਂ ਜਦੋਂ ਲੰਘਦੇ ਹੋ ਹਾਈਵੇ ਦੇ ਉੱਤੋਂ ਤੇ ਲੱਗਦਾ ਹੀ ਨਹੀਂ ਇਹ ਹਰਿਆਣਾ ਜਿਹੜਾ ਜੀ 10-12 ਸਾਲ ਪੁਰਾਣਾ। ਪਰ ਦੂਜੇ ਪਾਸੇ ਸਵਾਲ ਜਿਹੜਾ ਵੱਡਾ ਖੜਾ ਇਹ ਵੀ ਹੋ ਰਿਹਾ ਜੀ ਕਿ ਇਹੋ ਜਿਹੀ ਡਿਵੈਲਪਮੈਂਟ ਤਾਂ ਸ਼ੀਲਾ ਦੀਕਸ਼ਿਤ ਦੇ ਰਾਜ ਦੇ ਵਿੱਚ ਦਿੱਲੀ 'ਚ ਵੀ ਹੋਈ ਸੀ ਜੀ, ਲੋਕਾਂ ਨੇ ਉਹਨੂੰ ਨਕਾਰ ਦਿੱਤਾ ਜੀ। ਤੋ ਇਸ ਕਰਕੇ ਇਸ ਗੱਲ ਤੋਂ ਜਿਹੜੀ ਕਾਂਗਰਸ ਹੈ ਉਹ ਜ਼ਰੂਰ ਡਰ ਰਹੀ ਹੈ ਕਿ ਕਿਤੇ ਦਿੱਲੀ ਵਾਲਾ ਹਸ਼ਰ ਜਿਹੜਾ ਜੀ ਲੋਕ ਉਹਦਾ ਇੱਥੇ ਨਾ ਕਰ ਦੇਣ। ਵੈਸੇ ਬਹੁਤਾ ਜਿਹੜਾ ਦਾਰੋਮਦਾਰ ਹੈ ਜੀ ਉਹ ਭੁਪਿੰਦਰ ਸਿੰਘ ਹੁੱਡਾ ਹੋਰਾਂ ਦੇ ਉੱਤੇ ਹੀ ਟਿਕਿਆ ਰਹੂਗਾ ਜੀ ਕਾਂਗਰਸ ਦਾ। ਉਹੀ ਉਹਨਾਂ ਦੇ ਸਟਾਰ ਪ੍ਰਚਾਰਕ ਜਿਹੜੇ ਨੇ ਹੋਣਗੇ। ਬੇਸ਼ੱਕ ਕਈ ਇਸ ਤਰ੍ਹਾਂ ਦੇ ਚਿਹਰੇ ਜਿਹੜੇ ਕਾਂਗਰਸ ਦੇ ਕੋਲੇ ਹੈਗੇ ਆ ਜਿਹੜਾ ਪ੍ਰਭਾਵ ਪਾ ਸਕਦੇ ਆ, ਪਰ ਉਹ ਪੂਰੇ ਸਮੁੱਚੇ ਹਰਿਆਣੇ ਦੇ ਵਿੱਚ ਪ੍ਰਭਾਵ ਪਾਉਣ ਦੀ ਸਥਿਤੀ ਦੇ ਵਿੱਚ ਜਿਹੜੇ ਆ ਉਹ ਨਹੀਂ ਹੈਗੇ। ਇਸ ਗੱਲ ਵੀ ਭੰਬਲ ਭੂਸਾ ਜਿਹੜਾ ਬਣਿਆ ਹੋਇਆ ਕਿ ਜਿਹੜੀ ਕਾਂਗਰਸ ਹੈ ਉਹ ਕਹਿੰਦੀ ਹੈ ਕਿ ਮੁੱਖ ਮੰਤਰੀ ਦਾ ਅਹੁਦਾ ਜਿਹੜਾ ਹੋ ਸਕਦਾ ਇਸ ਵਾਰੀ ਭੁਪਿੰਦਰ ਸਿੰਘ ਹੁੱਡਾ ਹੋਰਾਂ ਨੂੰ ਜਿਹੜਾ ਜੀ ਉਹ ਨਾ ਮਿਲੇ। ਉਹਨਾਂ ਤੋਂ ਚੋਣਾਂ ਜਿੱਤ ਕੇ ਜੀ ਇੱਥੇ ਚੇਂਜ ਕੀਤਾ ਜਾ ਸਕਦਾ ਜੀ ਮੁੱਖ ਮੰਤਰੀ। ਫਿਰ ਮੁੱਖ ਮੰਤਰੀ ਕੌਣ ਹੋਊਗਾ ਇਹਦੇ ਬਾਰੇ ਕਿਆਸ ਰਾਈਆਂ ਜਿਹੜੀਆਂ ਨੇ ਇਹਨਾਂ ਦੀ ਉਹ ਚੱਲ ਰਹੀਆਂ ਨੇ, ਅਟਕਲਾਂ ਨੇ ਬਹੁਤੀਆਂ ਜੀ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਜੀ ਕੌਣ ਜਿਹੜਾ ਜੀ ਅੱਗੇ ਨਿਕਲਦਾ ਆ ਤੇ ਕੌਣ ਜਿਹੜਾ ਮੁੱਖ ਮੰਤਰੀ ਫਿਰ ਹਰਿਆਣੇ ਦਾ ਬਣਦਾ ਆ। ਅਗਲੀ ਗੱਲ ਆਪਾਂ ਕਰਦੇ ਹਾਂ, ਪਾਕਿਸਤਾਨ ਤੋਂ ਆ ਰਹੀ ਇੱਕ ਮਾਲ ਗੱਡੀ ਆ ਉਸ ਦੇ ਵਿੱਚ ਤਕਰੀਬਨ 13 ਕਿਲੋ ਹੈਰੋਇਨ ਆ ਉਹ ਫੜੀ ਗਈ ਆ। ਅਕਸਰ ਹੀ ਜਿਹੜਾ ਸੀਮੈਂਟ ਆਉਂਦਾ ਸੀਗਾ ਜੀ ਪਹਿਲਾਂ ਇਸੇ ਕਰਕੇ ਉਹ ਬੰਦ ਹੋ ਗਿਆ। ਉਹਦੇ ਵਿੱਚ ਵੀ ਉਧਰੋਂ ਜਿਹੜੇ ਸਮਗਲਰ ਸੀਗੇ ਜੀ ਉਹਨਾਂ ਨੇ ਡਰੱਗ ਹੀ ਢੋਣੀ ਸ਼ੁਰੂ ਕਰ ਦਿੱਤੀ ਸੀਗੀ ਜੀ। ਪਾਕਿਸਤਾਨ ਤੋਂ ਆਈ ਮਾਲ ਗੱਡੀ ਦੇ ਵਿੱਚੋਂ DRI ਨੇ ਜੀ 13 ਕਿਲੋ ਹੈਰੋਇਨ ਜਿਹੜੀ ਹੈ ਜੀ ਉਹ ਫੜੀ ਹੈ। ਹੈਰੋਇਨ ਦੀ ਖੇਪ ਜਿਹੜੀ ਹੈ ਪਾਕਿਸਤਾਨੀ ਸਮਗਲਰਾਂ ਦੇ ਵੱਲੋਂ ਰੇਲ ਦੀ ਬੋਗੀ ਦੇ ਹੇਠਾਂ ਜਿਹੜੀ ਬਣੀ ਥਾਂ ਸੀਗੀ ਉਹਦੇ ਵਿੱਚ ਲੁਕੋ ਕੇ ਰੱਖੀ ਹੋਈ ਸੀਗੀ ਜੀ। DRI ਵਿਭਾਗ ਦੇ ਵੱਲੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਖੇਪ 26 ਪੈਕਟਾਂ ਦੇ ਵਿੱਚ ਬੰਦ ਸੀਗੀ ਜੀ। ਇਹ ਪਹਿਲੀ ਵਾਰੀ ਹੋਇਆ ਕਿ ਪਾਕਿਸਤਾਨ ਤੋਂ ਆਈ ਹੈਰੋਇਨ ਅੱਧਾ ਕਿਲੋ ਦੇ ਪੈਕਟਾਂ ਦੇ ਵਿੱਚ ਬਰਾਮਦ ਹੋਈ ਹੈ। ਪਹਿਲਾਂ ਇਹ ਛੋਟੀਆਂ ਪੁੜੀਆਂ ਦੇ ਰੂਪ ਦੇ ਵਿੱਚ ਬਰਾਮਦ ਹੁੰਦੀ ਸੀ ਜੀ, ਪੈਕਟ ਛੋਟੇ ਪੈਕਟ ਬਣਾ ਕੇ ਭੇਜੇ ਜਾਂਦੇ ਸੀ। ਇਸ ਵਾਰੀ ਅੱਧਾ ਕਿਲੋ ਦੇ ਪੈਕਟ ਜਿਹੜੇ ਉਹ ਬਣਾਏ ਨੇ। ਇਹ ਕਿਹਾ ਹੋਣਾ ਜੀ ਗਾਹ ਪੁੜੀਆਂ ਹੁਣ ਤੁਸੀਂ ਕਰ ਲਿਓ, ਹੋਰ ਕਿਸੇ ਪਾਸੇ ਜ਼ਿਆਦਾ ਖੇਪ ਜਿਹੜੀ ਆ ਉਹ ਜਾਣੀ ਹੋਣੀ ਹੈ। ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ ਜੀ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜਿਹੜਾ ਬਿਜ਼ਨਸ ਚੱਲ ਰਿਹਾ ਉਹਦੇ ਉੱਤੇ ਇਹਨਾਂ ਚੀਜ਼ਾਂ ਦਾ ਬਹੁਤ ਅਸਰ ਜਿਹੜਾ ਜੀ ਉਹ ਹੋਣਾ। ਪਿਛਲੇ ਸਮੇਂ ਦੇ ਦੌਰਾਨ ਜਿਹੜਾ ਹੋਇਆ ਲੋਕਾਂ ਨੂੰ ਸਸਤੇ ਰੇਟਾਂ ਦੇ ਉੱਤੇ ਸੀਮੈਂਟ ਮਿਲਣ ਲੱਗ ਗਿਆ ਸੀਗਾ ਜਦੋਂ ਪਾਕਿਸਤਾਨ ਤੋਂ ਸੀਮੈਂਟ ਆਉਂਦਾ ਸੀਗਾ। ਪਰ ਇਹੋ ਇੱਕ ਵਜ੍ਹਾ ਜਿਹੜੀ ਰਹੀ ਜੀ ਕਿ ਸੀਮੈਂਟ ਦੇ ਵਿੱਚ ਜਿੰਨਾ ਸੀਮੈਂਟ ਆਉਂਦਾ ਸੀ ਉਨੀ ਹੈਰੋਇਨ ਵੀ ਆਉਣੀ ਸ਼ੁਰੂ ਹੋ ਗਈ, ਜਿਹਦੀ ਵਜ੍ਹਾ ਕਰਕੇ ਇਹ
ਰੁਕ ਗਿਆ ਸੀਗਾ ਜੀ। ਹੁਣ ਤਕਰੀਬਨ ਖਤਮ ਹੈ ਜੀ ਇਹ ਜਿਹੜਾ ਸੀਮੈਂਟ ਵਾਲਾ ਮਾਮਲਾ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਆਏ ਹੋਏ ਹੜ੍ਹਾਂ ਆ ਉਹਨਾਂ ਨੂੰ ਲੈ ਕੇ ਰਾਹਤ ਕਾਰਜ ਜਿਹੜੇ ਆ ਉਹ ਲਗਾਤਾਰ ਜਾਰੀ ਨੇ, ਤੇ ਲੇਟੈਸਟ ਜਿਹੜੀ ਇਸ ਦੇ ਵਿੱਚ ਕੀ ਅਪਡੇਟ ਚੱਲ ਰਹੀ ਹੈ ਜੀ? ਇਸ ਵੇਲੇ ਦੀ ਫੌਜ ਦੇ ਵੱਲੋਂ ਕਸ਼ਮੀਰ ਘਾਟੀ ਦੇ ਵਿੱਚ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਜਿਹੜੀ ਸਹਾਇਤਾ ਉਹ ਦੇਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਸਰਕਾਰੀ ਪ੍ਰਬੰਧਾਂ ਤੋਂ ਲੋਕ ਅਜੇ ਵੀ ਨਾਰਾਜ਼ ਨੇ ਜੀ। ਦੇਖੋ ਜਿੰਨੀ ਕੋਸ਼ਿਸ਼ ਹੋ ਰਹੀ ਹੈ ਇਹ ਆਈ ਥਿੰਕ ਇਹ ਦੱਸਣਾ ਜ਼ਰੂਰ ਬਣਦਾ ਜੀ ਕਿ ਕੋਸ਼ਿਸ਼ ਬਹੁਤ ਵਧੀਆ ਹੈ ਜਿੰਨੀ ਵੀ ਜਾਰੀ ਹੈ। ਇਸ ਵੇਲੇ ਫੌਜ ਦੇ ਵੱਲੋਂ 80 ਹੈਲੀਕਾਪਟਰ ਜਿਹੜੇ ਨੇ ਉਹ ਲਾਏ ਗਏ ਨੇ ਜੀ, ਪਰ ਫਿਰ ਵੀ ਲੋਕ ਵੀ ਕੀ ਕਰਨ ਦੀ, ਉਹ ਬਹੁਤ ਦਿਨਾਂ ਤੋਂ ਭੁੱਖੇ ਨੇ, ਉਹ ਹੜ੍ਹਾਂ ਦੇ ਵਿੱਚ ਘਿਰੇ ਬੈਠੇ ਨੇ, ਉਹਨਾਂ ਦੇ ਨਿਆਣੇ ਭੁੱਖੇ ਨੇ। ਇਸੇ ਕਰਕੇ ਵੀ ਇੱਕ ਹੈਲੀਕਾਪਟਰ ਜਿਹੜਾ ਜੀ ਉਹਦੇ ਉੱਤੇ ਪੱਥਰ ਜਿਹੜੇ ਨੇ ਉਹ ਮਾਰੇ ਗਏ ਨੇ। ਕੁਝ ਨੁਕਸਾਨ ਜਿਹੜਾ ਇਸ ਹੈਲੀਕਾਪਟਰ ਦਾ ਹੋਇਆ, ਇਹਦੇ ਬਾਵਜੂਦ ਫੌਜ ਦੇ ਜਵਾਨ ਕਿਹਾ ਕਿ ਰਾਹਤ ਕਾਰਜ ਜਿਹੜੇ ਨੇ ਉਹ ਜਾਰੀ ਰੱਖੇ ਜਾਣਗੇ ਜੀ। ਹੁਣ ਲੋਕ ਜਿਹੜੇ ਨੇ ਉਹਨਾਂ ਨੂੰ ਬੜੀ ਤੇਜ਼ੀ ਦੇ ਨਾਲ ਕੱਟਿਆ ਜਾ ਰਿਹਾ ਕਿਉਂਕਿ ਪਾਣੀ ਲੱਭ ਗਿਆ, ਪਰ ਗਾਰ ਜਿਹੜੀ ਹੈ ਜੀ ਉਹ ਉਹਦੇ ਵਿੱਚ ਮਰੇ ਪਏ ਡੰਗਰ, ਉਹਦੇ ਵਿੱਚ ਮਨੁੱਖੀ ਲਾਸ਼ਾਂ ਜਿਹੜੀਆਂ ਨੇ ਜੀ ਉਹ ਕਈ ਜਗ੍ਹਾ ਦੇ ਉੱਤੇ ਬੜਾ ਵੱਡਾ ਜਿਹੜਾ ਪੈਦਾ ਕਰ ਰਹੀਆਂ ਨੇ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਦਰਬਾਰ ਸਾਹਿਬ ਦੇ ਵਿੱਚੋਂ ਜਿਹੜਾ ਲੰਗਰ ਤਿਆਰ ਕੀਤਾ ਜਾ ਰਿਹਾ ਜੀ, ਸੰਗਤਾਂ ਜਿਹੜੀਆਂ ਨੇ ਜੀ ਉਹਨਾਂ ਦਾ ਇੱਕ ਵੱਡਾ ਜਿਹੜੀ ਗਿਣਤੀ ਹੈ ਜੀ ਉਹ ਉੱਥੇ ਕੱਲ ਸਾਰਾ ਦਿਨ ਜਿਹੜੀ ਜੀ ਉਮੜੀ ਰਹੀ ਲੰਗਰ ਪਕਾਉਣ ਦੇ ਵਾਸਤੇ। ਇਹਨਾਂ ਨੂੰ ਪੈਕਟਾਂ ਦੇ ਵਿੱਚ ਬੰਦ ਕਰ ਕਰਕੇ ਜੀ 3-3 ਪਰੌਂਠੇ, ਕੁਝ ਆਲੂ ਦੀ ਸਬਜ਼ੀ ਤੇ ਜਿਹੜਾ ਅਚਾਰ ਹੈ ਉਹ ਪੈਕ ਕਰਕੇ ਜਿਹੜਾ ਜੀ ਹਵਾਈ ਜਿਹੜੀ ਫੌਜ ਹੈ ਉਹਦੇ ਜਹਾਜ਼ ਆਉਂਦੇ ਨੇ ਉਹ ਇੱਥੋਂ ਲਿਜਾਇਆ ਜਾ ਰਿਹਾ। ਔਰ ਇਸ ਵੇਲੇ ਸਭ ਤੋਂ ਵੱਡੀ ਮਦਦ ਜਿਹੜੇ ਲੋਕਾਂ ਦੇ ਖਾਣ ਦੇ ਵਾਸਤੇ ਹੋ ਰਹੀ ਹੈ, ਜਿਹੜੇ ਉਹਨਾਂ ਦੇ ਅੰਨ ਅੰਦਰ ਜਾ ਰਿਹਾ ਜੀ, ਉਹ ਇੱਥੋਂ ਬਣ ਕੇ ਜਾ ਰਿਹਾ ਲੰਗਰ ਹੈ ਜੀ। ਵੈਸੇ ਦੇਖਿਆ ਜਾਵੇ ਠੀਕ ਹੈ, ਮਾੜੀ ਘਟਨਾ ਤਾਂ ਕਿਤੇ ਨਹੀਂ ਹੋਣੀ ਚਾਹੀਦੀ, ਪਰ ਇਹ ਇੱਕ ਪੋਜ਼ਿਟਿਵ ਜਿਹੜਾ ਸੀਗਾ ਇਹਨੂੰ ਪ੍ਰਚਾਰਨ ਦਾ ਟਾਈਮ ਸੀਗਾ। ਔਰ ਚੰਗੀ ਗੱਲ ਇਹ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨੂੰ ਪ੍ਰਚਾਰਿਆ। ਔਰ ਜਿਹੜੇ ਲੋਕ ਇਹਦੇ ਵਿੱਚ, ਕਿਉਂਕਿ ਇਹ ਤਾਂ ਸੌਖਾ ਨਹੀਂ ਹੁੰਦਾ ਜੀ 50,000 ਬੰਦੇ ਦਾ ਜਿਹੜਾ ਲੰਗਰ ਬਣਾਉਣਾ, ਉਹਨੂੰ ਤਿਆਰ ਕਰਨਾ, ਉਹਨੂੰ ਪੈਕ ਕਰਨਾ, ਪਰ ਉੱਥੇ ਹਾਲਾਤ ਦਰਬਾਰ ਸਾਹਿਬ ਦੇ ਵਿੱਚ ਇਹ ਬਣੇ ਹੋਏ ਆ ਜੀ ਕਿ ਸੇਵਾ ਕਰਨ ਨੂੰ ਥਾਂ ਹੀ ਨਹੀਂ ਲੱਭ ਰਹੀ ਜੀ। ਇਹ ਮੇਰਾ ਖਿਆਲ ਇਸ ਕਮਿਊਨਿਟੀ ਦੇ ਵਿੱਚ ਹੀ ਇਹੋ ਜਿਹਾ ਕੁਛ ਆਉਂਦਾ ਜੀ, ਬਾਕੀਆਂ 'ਚ ਘੱਟ ਜੇ ਦੇਖਿਆ ਜਾਵੇ ਤਾਂ ਹਮੇਸ਼ਾ ਜ਼ਹਿਰ ਨਫ਼ਰਤ ਦਾ ਜਿਹੜਾ ਪ੍ਰਚਾਰ ਕਰਨ ਵਾਲੇ ਉਹ ਕਿਸੇ ਜਗ੍ਹਾ ਦੇ ਉੱਤੇ ਇੱਥੇ ਦਿਸ ਨਹੀਂ ਰਹੇ ਜੰਮੂ ਕਸ਼ਮੀਰ ਦੇ ਵਿੱਚ, ਉਹ ਚਾਹੇ ਹੁਰੀਅਤ ਕਾਨਫਰੰਸਾਂ ਵਾਲੇ ਹੋਣ ਤੇ ਚਾਹੇ ਉਹ ਸ਼ਿਵਸੈਨਾ ਵਾਲੇ ਹੋਣ। ਜੀ 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 ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇੱਕ ਬਾਲੀਵੁੱਡ ਦੀ ਮੂਵੀ ਸੀਗੀ ਸਪੈਸ਼ਲ 26, ਉੱਦਾਂ ਦੀ ਹੀ ਜਿਹੜੀ ਇੱਕ ਸੇਮ ਸਟੋਰੀ ਆ ਉਹ ਚੰਡੀਗੜ੍ਹ ਦੇ ਲਾਗੇ ਵਾਪਰੀ ਆ। ਕਿਸ ਤਰੀਕੇ ਦੇ ਨਾਲ ਉਹਨਾਂ ਬੰਦਿਆਂ ਨੇ ਮੂਰਖ ਬਣਾ ਰਹੇ ਸੀਗੇ, ਜ਼ਰੂਰ ਦੱਸਿਓ ਜੀ ਇਸ ਦੇ ਬਾਰੇ। ਸਪੈਸ਼ਲ 26 ਜਿਹੜੀ ਮੂਵੀ ਸੀਗੀ ਜੀ ਉਹ ਇੱਕ ਰੀਅਲ ਸਟੋਰੀ ਦੇ ਉੱਤੇ ਬਣਾਈ ਗਈ ਸੀ ਜੀ। ਉਹਦੇ ਵਿੱਚ ਇੱਕ ਜਿਹੜਾ ਹੀਰੋ ਆ ਜੀ ਉਹ ਕਿਉਂਕਿ ਉਹਦੀ ਭਰਤੀ ਨਹੀਂ ਹੁੰਦੀ, ਉਹ ਭਰਤੀ ਤੋਂ ਰਹਿ ਜਾਂਦਾ ਤੇ ਉਸ ਤੋਂ ਬਾਅਦ ਫਿਰ ਉਹ ਇੱਕ ਨਕਲੀ CBI ਖੜੀ ਕਰਦਾ ਜੀ। ਇਸੇ ਤਰੀਕੇ ਨਾਲ ਅਮਨ ਕੁਮਾਰ ਜ਼ੀਰਕਪੁਰ ਦਾ ਰਹਿਣ ਵਾਲਾ ਜੀ, ਉਹ ਵੀ ਭਰਤੀ ਹੋਇਆ ਸੀਗਾ ਹਰਿਆਣੇ ਦੇ ਵਿੱਚ। ਔਰ ਬਾਅਦ ਦੇ ਵਿੱਚ ਜੀ ਉਹਨੇ UPSC ਦਾ ਪੇਪਰ ਜਿਹੜਾ ਦਿੱਤਾ ਸੀਗਾ, ਪਰ ਉਹਦੇ ਵਿੱਚ ਉਹ ਰਹਿ ਗਿਆ ਜੀ, ਉਹ ਬਣ ਨਹੀਂ ਸਕਿਆ IPS। ਔਰ ਉਹਨੇ ਵੀ ਇਸੇ ਤਰ੍ਹਾਂ ਦੀ ਟੀਮ ਜਿਹੜੀ ਸੀ ਤਿਆਰ ਕਰ ਲਈ। ਉਹ ਕੀ ਕਰਦਾ ਸੀਗਾ ਕਿ ਜਿਹੜੇ ਪਤਾ ਕਰਦਾ ਸੀਗਾ ਕਿ CBI ਦੇ ਕੋਲੇ ਕਿਹੜੇ ਕਿਹੜੇ ਕੇਸ ਨੇ, ਅੰਦਰ ਉਹਨੇ ਲਿੰਕ ਬਣਾ ਲਏ, ਆਪਣੇ ਆਪ ਨੂੰ ਉਹਨੇ SP ਜਿਹੜਾ ਸੀ ਉਹ ਪੇਸ਼ ਕੀਤਾ। ਔਰ ਲਿੰਕ ਬਣਾਉਣ ਤੋਂ ਕਿਉਂਕਿ ਜਿਹੜੇ ਥੱਲੇ ਵਾਲੇ ਸੀ ਉਹਨਾਂ ਨੂੰ ਪਤਾ ਕਿ ਕੋਈ SP ਗੱਲ ਕਰ ਰਿਹਾ ਹੋਊਗਾ, ਉਹ ਇਨਫੋਰਮੇਸ਼ਨ ਦੇ ਦਿੰਦੇ ਸਨ ਕਿ ਕਿੰਨਾ ਦੇ ਉੱਤੇ ਜਿਹੜੇ ਕੇਸ ਚੱਲ ਰਹੇ ਨੇ, ਤੇ ਬਸ ਫਿਰ ਉਹ ਆਪਣੀ ਟੀਮ ਲੈ ਕੇ ਉੱਥੇ ਪਹੁੰਚ ਜਾਂਦਾ ਸੀ ਛਾਪਾ ਮਾਰਨ। ਉਹਨਾਂ ਦੇ ਘਰਾਂ ਦੇ ਵਿੱਚੋਂ ਨੋਟ ਵਗੈਰਾ ਜਾਂ ਉਹਨਾਂ ਤੋਂ ਜਿਹੜੇ ਪੈਸੇ ਸੀਗੇ ਉਹ ਇਕੱਠੇ ਕਰ ਲੈਂਦਾ ਸੀਗਾ। ਪਰ ਇਹ ਜਿਹੜਾ ਜੀ ਉਸ ਫਿਲਮ ਦੇ ਹੀਰੋ ਵਾਂਗੂ ਬਚ ਨਹੀਂ ਸਕਿਆ, ਬਲਕਿ ਪੁਲਿਸ ਦੀ ਨਿਗਾਹ ਦੇ ਵਿੱਚ ਜਿਹੜਾ ਜੀ ਚੜ੍ਹ ਗਿਆ ਤੇ ਪੁਲਿਸ ਨੇ ਇਹਨੂੰ ਗ੍ਰਿਫਤਾਰ ਕਰ ਲਿਆ। ਇਹਦੇ ਪ੍ਰੋਡਕਸ਼ਨ ਵਾਰੰਟ ਜਿਹੜੇ ਆ ਜੀ ਉਹ ਲਏ ਗਏ ਨੇ। ਇਹ ਪਤਾ ਲੱਗਿਆ ਕਿ ਅਮਨ ਕੁਮਾਰ ਤੋਂ ਕਈ ਖੁਲਾਸੇ ਜਿਹੜੇ ਨੇ ਉਹ ਹੋ ਸਕਦੇ ਨੇ। ਅਮਨ ਕੁਮਾਰ ਹਰਿਆਣੇ ਦੇ ਵਿੱਚ ਚੌਟਾਲਾ ਸਰਕਾਰ ਦੇ ਸਮੇਂ ਪੁਲਿਸ ਦੇ ਵਿੱਚ ਜਿਹੜਾ ਉਹ ਭਰਤੀ ਹੋਇਆ ਸੀਗਾ, ਪਰ ਭਰਤੀਆਂ ਰੱਦ ਹੋਣ ਕਰਕੇ ਉਹਦੀ ਨੌਕਰੀ ਜਿਹੜੀ ਸੀ ਉਹ ਚਲੇ ਗਈ ਸੀ। ਕਿੰਨੇ ਲੋਕਾਂ ਨੂੰ ਉਹਨੇ ਠੱਗਿਆ, ਕਿੰਨੇ ਕੁ ਪੈਸੇ ਉਹਨੇ ਬਣਾਏ, ਇਹਦੀ ਪੁੱਛਗਿੱਛ ਜਿਹੜੀ ਹੈ ਜੀ ਉਹ ਪੁਲਿਸ ਕਰ ਰਹੀ ਹੈ। ਸੋ ਫਿਲਮਾਂ ਤੋਂ ਹੀ ਬਹੁਤਾ ਕੁਝ ਜਿਹੜਾ ਜੀ ਉਹ ਸਿੱਖਦੇ ਨੇ, ਪਰ ਇਹ ਜਦੋਂ ਤੋਂ ਫਿਲਮ ਆਈ ਹੈ ਜੀ ਇਹ ਉਦੋਂ ਪਹਿਲਾਂ ਦਾ ਇਹ ਕੰਮ ਜਿਹੜਾ ਕਰ ਰਿਹਾ। ਸਪੈਸ਼ਲ 26 ਦੇ ਬਾਰੇ ਵੀ ਇਹ ਕਿਹਾ ਗਿਆ ਸੀਗਾ ਵੀ ਇਹ ਅਸਲ ਕਹਾਣੀ ਦੇ ਉੱਤੇ ਕੇਂਦਰਿਤ ਹੈ, ਹੋ ਸਕਦਾ ਅਮਨ ਕੁਮਾਰ ਦੇ ਉੱਤੇ ਹੀ ਨਾ ਹੋਵੇ ਕਿਤੇ। ਜੀ ਬਿਲਕੁਲ ਹੋ ਸਕਦਾ ਹੈ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਪੈਸਾ ਲਾਉਣ ਵਾਲੇ ਜਿਹੜੇ ਸਨਅਤੀ ਘਰਾਣੇ ਸੀ ਉਹਨਾਂ ਨੂੰ ਲੈ ਕੇ ਹੁਣ ਉਹ ਆਪਣਾ ਹੱਥ ਪਿੱਛੇ ਜਿਹੜੇ ਜੀ ਖਿਸਕਾਉਂਦੇ ਹੋਏ ਨਜ਼ਰ ਆ ਰਹੇ ਆ।
ਡਰਾਮਾ ਬੜਾ ਕੀਤਾ ਗਿਆ ਸੀਗਾ ਜੀ, ਉਦੋਂ ਤੁਹਾਨੂੰ ਯਾਦ ਹੋਣਾ। ਬਿਲਕੁਲ ਜੀ। ਕਿ ਇੱਥੇ ਤਾਂ ਜੀ ਇਹੋ ਜਿਹਾ ਮਾਹਰ ਕਰਤਾ ਸੈਮੀਨਾਰ ਸੀ, ਪੰਜਾਬ ਦੀ ਤੱਕ ਆਇਆ ਪਲਟ ਜਿਹੜੀ ਆ ਉਹ ਹੋ ਜਾਣੀ ਆ, ਇੰਨਾ ਪੈਸਾ ਆ ਜਾਣਾ, ਇੰਨੀ ਇੰਡਸਟਰੀ ਆ ਜਾਣੀ ਆ ਕਿ ਬਾਹਰਲੇ ਸੂਬਿਆਂ ਵਾਲਿਆਂ ਨੂੰ ਨੌਕਰੀਆਂ ਜਿਹੜੀਆਂ ਉਹ ਮਿਲਣੀਆਂ ਨੇ ਜੀ। 126 ਨੇ ਸਾਈਨ ਕੀਤੇ ਸੀਗੇ, 23 ਪ੍ਰੋਜੈਕਟ ਨੇ ਜਿਨ੍ਹਾਂ ਨੇ ਥੋੜੀ ਜਿਹੀ ਹਾਮੀ ਜਿਹੜੀ ਆ ਜੀ ਉਹ ਭਰੀ ਆ, ਉਹ ਵੀ MOU ਤੱਕ ਹੀ ਜਿਹੜਾ ਜੀ ਉਹ ਸੀਮਤ ਹੈ ਜੀ। 10 ਮਹੀਨੇ ਲੰਘ ਗਏ ਨੇ, ਅਜੇ ਤੱਕ ਅਮਲ ਦੇ ਵਿੱਚ ਲਿਆਉਣ ਦੇ ਵਿੱਚ ਕਿਸੇ ਜਿਹੜੀ ਕੰਪਨੀ ਆ ਉਹਨੇ ਰੁਚੀ ਜਿਹੜੀ ਉਹ ਨਹੀਂ ਦਿਖਾਈ। ਰਾਜ ਸਰਕਾਰ ਨੇ ਪੰਜਾਬ ਦੀ ਸਨਅਤੀ ਤਰੱਕੀ ਦੇ ਵਾਸਤੇ 13-14 ਦੇ ਵਿੱਚ ਮੈਗਾ ਨਿਵੇਸ਼ਕ ਸੰਮੇਲਨ ਜਿਹੜਾ ਕਰਾਇਆ ਸੀਗਾ। 126 ਸਨਅਤੀ ਜਿਹੜੇ ਸੀਗੇ ਜੀ ਉਹ ਮੋਹਰੇ ਆਏ ਸੀਗੇ, ਔਰ ਉਦੋਂ ਇਹਦਾ ਬੜਾ ਪ੍ਰਚਾਰ ਜਿਹੜਾ ਕੀਤਾ ਗਿਆ ਸੀਗਾ ਜੀ ਕਿ ਇੰਨਾ ਪੈਸਾ ਜਿਹੜਾ ਜੀ ਆ ਗਿਆ। ਉਹਨੇ ਕਿਹਾ ਸੀਗਾ ਕਿ 67,425 ਕਰੋੜ ਰੁਪਈਆ ਜੀ ਜਿਹੜਾ ਇਹਦੇ ਇੱਥੇ ਇਨਵੈਸਟ ਜਿਹੜਾ ਕੀਤਾ ਜਾਊਗਾ। ਪਰ ਇਹ ਜਿਹੜੀਆਂ ਬਹੁਤੀਆਂ ਤਜਵੀਜ਼ਾਂ ਨੇ ਜੀ, MOU ਵਾਲੇ ਸਿਰਫ 18% ਪ੍ਰੋਜੈਕਟਾਂ ਦਾ ਹੁੰਗਾਰਾ ਹੀ ਅਜੇ ਮਿਲਿਆ। 23 ਪ੍ਰੋਜੈਕਟਾਂ ਦੇ ਵਿੱਚੋਂ ਤਾਂ ਚੌਲ ਮਿਲਣਾ ਹੀ ਨੇ ਜੀ, ਸ਼ੈਲਰ ਉਹ ਤਾਂ ਪਹਿਲਾਂ ਹੀ ਚੱਲਦੇ ਨੇ। 23 ਤਜਵੀਜ਼ਾਂ ਦੇ ਵਿੱਚੋਂ 14 ਪ੍ਰੋਜੈਕਟਾਂ ਦੀ ਜਿਹੜੀ ਨਿਵੇਸ਼ ਪ੍ਰਤੀ ਪ੍ਰੋਜੈਕਟ 50 ਕਰੋੜ ਤੋਂ ਘੱਟ ਹੈ, ਜਦੋਂ ਕਿ 3 ਪ੍ਰੋਜੈਕਟ ਦੀ ਰਾਸ਼ੀ ਜਿਹੜੀ 50 ਤੋਂ 100 ਕਰੋੜ ਰੁਪਈਏ ਦੇ ਦਰਮਿਆਨ ਹੈ। ਹੁਣ ਜਿਹੜੇ ਉਦਯੋਗ ਮੰਤਰੀ ਨੇ ਮਦਨ ਮੋਹਨ ਮਿੱਤਲ, ਉਹਨਾਂ ਨੇ ਘੜਿਆ ਘੜਾਇਆ ਜਵਾਬ ਜਿਹੜਾ ਜੀ ਉਹ ਦੇ ਦਿੱਤਾ ਕਿ 67,000 ਕਰੋੜ ਰੁਪਈਏ ਦੇ ਇੱਥੇ ਇਨਵੈਸਟਮੈਂਟ ਦੀ ਪੇਸ਼ਕਸ਼ ਹੋਈ ਸੀਗੀ। ਇਹਦੇ ਵਿੱਚੋਂ 20,000 ਕਰੋੜ ਦਾ ਇਨਵੈਸਟਮੈਂਟ ਆ ਗਈ ਆ, ਉਹ ਕਿੱਥੇ ਲੱਗੀ ਹੈ ਇਹ ਦੱਸਣ ਦੇ ਵਿੱਚ ਉਹ ਫੇਲ ਰਹੇ ਜੀ। ਉਹਨਾਂ ਨੇ ਕਿਹਾ ਕਿ ਇੰਟਰਨੈਸ਼ਨਲ ਪੱਧਰ ਦੇ ਉੱਤੇ ਇਸ ਵੇਲੇ ਰਿਸੈਸ਼ਨ ਚੱਲ ਰਿਹਾ, ਜਿਹਦਾ ਇਹ ਅਸਰ ਹੈ, ਜਿਹਦੇ ਕਰਕੇ ਇਹ ਲੱਗੇ ਨਹੀਂ। ਇਹ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਸੀ ਜੀ। ਲੱਖਾਂ ਰੁਪਈਏ ਉੱਥੇ ਖਰਚ ਦਿੱਤੇ। ਜਿਹੜੇ ਬਿਜ਼ਨਸਮੈਨ ਸੀਗੇ ਉਹਨਾਂ ਨੇ ਵੀ 4 ਦਿਨ ਛੁੱਟੀਆਂ ਕੱਟੀਆਂ, 5 ਸਟਾਰ ਹੋਟਲਾਂ ਦੇ ਵਿੱਚ ਰਹੇ, ਘੁੰਮੇ ਫਿਰੇ, ਆਪਣੇ ਲਈ ਕੋਈ ਸ਼ਾਪਿੰਗ ਕੀਤੀ ਤੇ ਚਲੇ ਗਏ ਜੀ। ਤੇ ਜਿਹੜੀ ਸਰਕਾਰ ਦੀ ਮਦਹਾਲੀ ਜਿਹੜੀ ਆ ਉਹਦੇ ਤੇ ਆਪਾਂ ਇੱਕ ਹੋਰ ਗੱਲ ਕਰ ਲੈਂਦੇ ਆ। ਜਿਹੜੇ ਮੁੱਖ ਮੰਤਰੀ ਆ ਲੰਬੀ ਵਿਧਾਨ ਸਭਾ ਹਲਕੇ 'ਚ ਕਹਿੰਦੇ ਜੀ ਮੀਂਹ ਪ੍ਰਭਾਵਿਤ ਪਿੰਡਾਂ ਦਾ ਕਰ ਰਹੇ ਸੀਗੇ ਦੌਰਾ, ਤੇ ਉੱਥੇ ਜਿਹੜੇ ਆ ਕਿਸੇ ਨੂੰ ਉਹਨਾਂ ਨੇ ਕਿਹਾ ਇਸ ਤਰੀਕੇ ਨਾਲ ਕਿਹਾ ਵੀ ਉਹ ਕਾਕਾ ਭਾਈਵਾਲ ਪਾਰਟੀ ਹੁਣ ਬੋਰੇ ਭਰ ਕੇ ਤਾਂ ਨਹੀਂ ਦੇਈ ਜਾਊਗੀ। ਇਹ ਜਿਹੜੀ ਆ ਸਾਫ਼ ਨਿਰਾਸ਼ਾ ਜਿਹੜੀ ਹੈ BJP ਤੋਂ ਨਜ਼ਰ ਆ ਰਹੀ ਹੈ ਇਹਨਾਂ ਦੇ ਮੂੰਹ ਤੇ। ਬਿਲਕੁਲ ਨਜ਼ਰ ਆ ਰਹੀ ਹੈ ਜੀ, ਇਹਦੇ ਚ ਕੋਈ ਦੋਰਾਵਾਂ ਨਹੀਂ, ਨਜ਼ਰ ਜਿਹੜੀ ਆ ਰਹੀ ਹੈ ਨਿਰਾਸ਼ਤਾ। ਪਰ ਪ੍ਰੋਬਲਮ ਇਹ ਹੈ ਕਿ ਹੁਣ ਇਹ ਨਹੀਂ ਨਾ ਕਹਿ ਸਕਦੇ ਕਿ ਸੈਂਟਰ ਦੇ ਵਿੱਚ ਮਤੇਈ ਮਾਂ ਆ, ਸੈਂਟਰ ਦੇ ਵਿੱਚ ਤਾਂ ਹੁਣ ਸਕੀ ਮਾਂ ਬੈਠੀ ਆ। ਸਕੀ ਮਾਂ ਦੇ ਬਾਰੇ ਦੇ ਵਿੱਚ ਉਹ ਕੁਛ ਜਿਹੜਾ ਜੀ ਬੋਲਦੇ ਨਹੀਂ। ਹੁਣ ਮੁਆਵਜ਼ੇ ਦੇ ਵਾਸਤੇ ਉਹਨਾਂ ਨੇ ਕਿਹਾ ਕੇਂਦਰ ਦੇ ਕੋਲੇ ਪਹੁੰਚ ਜਿਹੜੀ ਆ ਜੀ ਉਹ ਕਰਾਂਗੇ। ਜੇ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਹੁੰਦੀ ਤੇ ਹੁਣ ਨੂੰ ਸਵੇਰੇ ਸ਼ਾਮ ਜਿਹੜਾ ਤਵਾ ਸੀ ਉਹ ਲੱਗਿਆ ਹੋਣਾ ਸੀਗਾ। ਅੱਜ ਇੱਕ ਕਲਿੱਪ ਅੱਜ ਕੱਲ੍ਹ ਬੜਾ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਘੁੰਮ ਰਿਹਾ, ਤੁਹਾਡੀ ਨਿਗਾਹ ਵੀ ਚੜਿਆ ਹੋਣਾ। ਸੁਖਬੀਰ ਸਿੰਘ ਬਾਦਲ ਉਹਦੇ ਵਿੱਚ ਕਹਿ ਰਹੇ ਨੇ ਕਿ ਬਸ ਆ ਚੋਣਾਂ ਲੰਘ ਰਹਿਣ ਦਿਓ ਲੋਕ ਸਭਾ ਤੋਂ ਪਹਿਲਾਂ, ਕਿ ਮੈਂ ਸੈਂਟਰ ਦੇ ਵਿੱਚ ਕਹਿਤਾ ਹੋਇਆ ਕਿ ਜਿਹੜੇ 18 ਟਾਇਰਾਂ ਵਾਲੇ ਟਰਾਲੇ ਨੇ ਨਾ ਉਹ 2 ਭਰ ਕੇ ਨੋਟਾਂ ਦੇ ਇਕੱਲੇ ਬਠਿੰਡੇ 'ਚ ਭੇਜ ਦਿਓ, ਬਾਕੀ ਪੰਜਾਬ ਦਾ ਬਾਅਦ 'ਚ ਦੇਖਾਂਗੇ। ਉਹ ਪਤਾ ਨਹੀਂ ਜੀ ਕਿੱਥੇ ਗਏ ਜਿਹੜੇ ਟਰਾਲੇ, ਜਿਹੜੇ 18 ਟਾਇਰਾਂ ਵਾਲੇ ਸੀਗੇ। ਉਹ ਜਾਂ ਤਾਂ ਕਿਤੇ ਰਸਤੇ ਦੇ ਵਿੱਚ ਹੀ ਲੁੱਟੇ ਗਏ ਜਾਂ ਕੁਛ ਹੋਰ ਹੋ ਗਿਆ। ਇਹੋ ਜਿਹੀਆਂ ਮੂਰਖਾਂ ਵਾਲੀਆਂ ਜਿਹੜੀਆਂ ਗੱਲਾਂ ਸੀ ਨਾ ਜੀ ਉਹ ਪਹਿਲਾਂ ਕੀਤੀਆਂ ਗਈਆਂ। ਹੁਣ ਲੋਕ ਜਿਹੜੇ ਨੇ ਇਸ ਮਾਮਲੇ ਦੇ ਉੱਤੇ ਚੁਟਕਲੇ ਜਿਹੜੇ ਆ ਉਹ ਸੁਣਾ ਰਹੇ ਨੇ, ਚੁਟਕਲੇ ਜਿਹੜੇ ਆ ਉਹ ਬਣਾ ਰਹੇ ਨੇ। ਇਹ ਕਿਹਾ ਜਾ ਰਿਹਾ ਕਿ ਜਿਹੜੀ ਚਿੱਠੀ ਅਰੁਣ ਜੇਤਲੀ ਹੋਰਾਂ ਨੇ ਲਿਖੀ ਆ ਅਸਲ ਦੇ ਵਿੱਚ ਪੰਜਾਬ ਨੂੰ, ਇਹ ਅੱਜ ਦੇ ਵਾਸਤੇ ਨਹੀਂ, ਪੰਜਾਬ ਦੇ ਵਾਸਤੇ ਅੱਗੋਂ ਵੀ ਇਹਨੇ ਮੁਸ਼ਕਲਾਂ ਜਿਹੜੀਆਂ ਨੇ ਉਹ ਖੜੀਆਂ ਕਰਨੀਆਂ ਨੇ। ਉਹਦਾ ਰੀਜ਼ਨ ਇਹ ਆ ਕਿ ਜਿਹੜੇ ਦੂਜੇ ਸੂਬੇ ਨੇ ਉਹ ਇਹ ਜ਼ਰੂਰ ਕਹਿਣਗੇ ਕਿ ਜਦੋਂ ਅਸੀਂ ਮੰਗਦੇ ਹਾਂ ਤੁਸੀਂ ਸਾਨੂੰ ਦਿੰਦੇ ਨਹੀਂਗੇ। ਪੰਜਾਬ ਸਰਕਾਰ ਨੂੰ ਤੁਸੀਂ ਕਿਹੜੀਆਂ ਵਿਸ਼ੇਸ਼ ਰਿਆਇਤਾਂ ਸੀਗੀਆਂ ਜਿਹਦੇ ਤਹਿਤ ਇੰਨਾ ਵੱਧ ਪੈਸਾ ਜਿਹੜਾ ਜੀ ਉਹ ਦਿੰਦੇ ਰਹੇ ਹੋ, ਜਿਹੜਾ ਇਹਦੇ ਵਿੱਚ ਜ਼ਿਕਰ ਇਸ ਚਿੱਠੀ ਦੇ ਵਿੱਚ ਕੀਤਾ ਹੋਇਆ ਜੀ। ਬਿਲਕੁਲ ਜੀ, ਚੰਗੀ ਇਹਨਾਂ ਦੀ ਹੁਣ ਵੇਲਣੇ ਦੇ ਵਿੱਚ ਬਾਂਹ ਫਸੀ ਹੋਈ ਆ। ਸੋ ਦੇਖਦੇ ਆ ਜੀ ਕੀ ਬਣਦਾ ਇਹਨਾਂ ਦਾ, ਵੀ ਇਹ ਬਾਂਹ ਬਚ ਗਈ ਆ ਜਾਂ ਇਹ ਇੱਦਾਂ ਹੀ ਰਹਿੰਦੀ ਆ। ਅਗਲੀ ਗੱਲ ਕਰਦੇ ਹਾਂ ਜੀ ਆਪਾਂ ਹੁਣ ਫਰੀਦਕੋਟ ਦੇ ਬਾਰੇ, ਜਿੱਥੇ ਕਿ ਕੱਲ੍ਹ ਬਹੁਤ ਸਾਰੀਆਂ ਗ੍ਰਿਫਤਾਰੀਆਂ ਜਿਹੜੀਆਂ ਕੀਤੀਆਂ ਗਈਆਂ, ਜਿਹੜੇ ਬੱਚੇ ਜਿਹੜੇ ਕਈ ਲਾਪਤਾ ਹੋਣ ਦੇ ਕਰਕੇ, ਤੇ ਅੱਜ ਜਿਹੜੇ ਆ ਬਾਕੀ ਦੇ ਜਿਹੜੇ ਲੋਕਾਂ ਨੇ ਜਿਹੜਾ ਥਾਣਾ ਹੈ ਜਿਹੜਾ ਘੇਰ ਲਿਆ ਆ, ਤੇ ਉਸ ਤੋਂ ਬਾਅਦ ਦੇ ਵਿੱਚ ਹੋਰ ਕੀ ਹੋਇਆ, ਕੀ ਅਪਡੇਟ ਰਹੀ ਉੱਥੇ ਦੀ? ਜਿਹੜੇ ਲੋਕ ਗ੍ਰਿਫਤਾਰ ਕੀਤੇ ਗਏ ਸੀਗੇ ਜੀ, ਇਹਨਾਂ ਦੇ ਉੱਤੇ ਇੱਕ ਜਿਹੜੀ ਇੱਥੇ ਬਣੀ ਹੋਈ ਸੰਘਰਸ਼ ਕਮੇਟੀ ਜੀ, ਉਹਦੇ ਜਿਹੜੇ ਮੇਨ ਨੇ ਕੁਲਦੀਪ ਸ਼ਰਮਾ ਕਨਵੀਨਰ ਜਿਹੜੇ ਨੇ, ਉਹਨਾਂ ਦੇ ਉੱਤੇ 188 120B ਦੇ ਤਹਿਤ ਗੰਭੀਰ ਮੁਕੱਦਮਾ ਜਿਹੜਾ ਸੀਗਾ ਜੀ ਉਹ ਦਰਜ ਕਰਕੇ ਉਹਨਾਂ ਨੂੰ ਅੰਦਰ ਦੇ ਦਿੱਤਾ ਸੀਗਾ ਜੀ। ਉਸ ਤੋਂ ਬਾਅਦ ਜਿਹੜੀ ਕਮੇਟੀ ਦੇ ਮੈਂਬਰ ਤੇ ਲੋਕ ਜਿਹੜੇ ਨੇ ਉਹਨਾਂ ਨੇ ਥਾਣੇ ਘੇਰੇ ਜੀ ਸਾਰੇ, ਔਰ ਜਿਹੜੇ DIG ਨੇ ਉਹਨਾਂ ਨੂੰ ਖੁਦ ਦਖਲ ਇਹਦੇ ਵਿੱਚ ਜਿਹੜਾ ਜੀ ਉਹ ਦੇਣਾ ਪਿਆ।
DIG ਜਿਹੜੇ ਨੇ ਇਸ ਖੇਤਰ ਦੇ, ਉਹਨਾਂ ਨੇ ਲੋਕਾਂ ਦੇ ਨਾਲ ਗੱਲਬਾਤ ਜਿਹੜੀ ਕੀਤੀ, ਖਾਸ ਤੌਰ ਦੇ ਉੱਤੇ ਨੀਤੂ ਕਪੂਰ ਜਿਹੜੀ ਕਿ ਇੱਥੇ ਮਰਨ ਵਰਤ ਤੇ ਬੈਠੀ ਹੈ ਜੀ, ਉਹਦੇ ਨਾਲ ਉਹਨੂੰ ਵੀ ਇਹ ਮਨਾਇਆ ਗਿਆ ਕਿ ਉਹ ਮਰਨ ਵਰਤ ਜਿਹੜਾ ਛੱਡ ਦੇਵੇ। ਪੁਲਿਸ ਇਹਦੇ ਉੱਤੇ ਆਪਣੀ ਕਾਰਵਾਈ ਛੇਤੀ ਕਰੂਗੀ। ਨੀਤੂ ਨੇ ਇਹ ਕਿਹਾ ਕਿ ਠੀਕ ਹੈ, ਕਾਰਵਾਈ ਵਾਲੀ ਅਸੀਂ ਗੱਲ ਮੰਨਦੇ ਹਾਂ, ਸਾਨੂੰ ਟਾਈਮ ਲਿਮਿਟ ਜਿਹੜੀ ਹੈ ਜੀ ਉਹ ਦਿਓ। ਉਹਨਾਂ ਨੇ ਕਿਹਾ ਕਿ ਬਹੁਤ ਜਲਦੀ ਇਹਦੇ ਵਾਸਤੇ ਪੁਲਿਸ ਜਿਹੜੀ ਹੈ ਜੀ ਐਕਸ਼ਨ ਦੇ ਵਿੱਚ ਆਊਗੀ। ਉਹਨੇ ਨੀਤੂ ਕਪੂਰ ਨੇ ਅਗਲੀ ਜਿਹੜੀ ਸ਼ਰਤ ਰੱਖੀ ਕਿ ਜਿੰਨੇ ਲੋਕ ਗ੍ਰਿਫਤਾਰ ਕੀਤੇ ਨੇ ਬੰਦ ਦੇ ਸੱਦੇ ਤੋਂ ਪਹਿਲਾਂ, ਸੱਦੇ ਦੇ ਦੌਰਾਨ, ਉਹਨਾਂ ਨੂੰ ਬਿਨਾਂ ਸ਼ਰਤ ਰਿਹਾਈ ਜਿਹੜੀ ਕੀਤੀ ਜਾਵੇ। DIG ਸਾਹਿਬ ਨੇ ਕਿਹਾ ਜੀ ਕਿ ਇਹਦੇ ਉੱਤੇ ਵੀ ਅਸੀਂ ਐਕਸ਼ਨ ਜਿਹੜਾ ਕਰਾਂਗੇ। ਉਹਨਾਂ ਨੇ ਕਿਹਾ ਐਕਸ਼ਨ ਨਹੀਂ ਇਹਦੇ ਉੱਤੇ ਹੋਣਾ, ਅਸੀਂ ਥਾਣੇ ਨਹੀਂ ਉਨੀ ਦੇਰ ਤੱਕ ਛੱਡਣੇ। ਉਸੇ ਵੇਲੇ ਹੁਕਮ ਜਾਰੀ ਕਰਨੇ ਪਏ। ਰਾਤ 11 ਵਜੇ ਤੱਕ ਇਹ ਪਤਾ ਲੱਗਾ ਜੀ, ਲੇਟ ਨਾਈਟ ਤੱਕ ਸਾਰੇ ਜਿਹੜੇ ਵਿਅਕਤੀ ਸੀਗੇ ਉਹ ਰਿਹਾ ਕਰ ਦਿੱਤੇ ਗਏ ਨੇ ਜੀ। ਇਹ ਚੰਗੀ ਖਬਰ ਹੈ। ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ 400 ਤੋਂ ਉੱਪਰ ਲੋਕ ਸਨ ਜੀ। ਨੀਤੂ ਕਪੂਰ ਨੇ DIG ਹੋਰਾਂ ਦੇ ਵੱਲੋਂ ਜਿਹੜਾ ਜੀ ਇਹ ਉਹਨਾਂ ਨੂੰ ਭਰੋਸਾ ਦੇਣ ਤੋਂ ਬਾਅਦ ਹਾਲ ਦੀ ਘੜੀ ਜਿਹੜਾ ਜੀ ਮਰਨ ਵਰਤ ਚੁੱਕਿਆ। ਪਰ ਸੰਘਰਸ਼ ਕਮੇਟੀ ਨੇ ਕਿਹਾ ਕਿ ਉਹ ਧਰਨਾ ਨਹੀਂ ਚੁੱਕਣਗੇ ਤੇ ਪ੍ਰੈਸ਼ਰ ਜਿਹੜਾ ਉਹ ਪੁਲਿਸ ਦੇ ਉੱਤੇ ਬਣਾ ਕੇ ਰੱਖਣਗੇ। ਦੱਸ ਦਈਏ ਕਿ ਇਹ ਜਿਹੜਾ ਧਰਨਾ ਤੇ ਜਿਹੜੇ ਇਹ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ, ਬੰਦ ਦੇ ਸੱਦੇ ਦਾ ਹਾਲ ਇਹ ਸੀਗਾ ਜੀ ਕਿ ਫਰੀਦਕੋਟ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ। ਕੋਟਕਪੂਰਾ, ਸਾਦਿਕ, ਜਿੰਨੇ ਪੈਂਦੇ ਨੇ ਜੀ ਕਸਬੇ ਸ਼ਹਿਰ, ਉਹਨਾਂ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ, ਦੁਕਾਨਾਂ ਛੱਡੋ, ਕੋਈ ਰੇਹੜੀ ਵੀ ਨਹੀਂ ਲੱਗੀ। ਲੋਕ ਇੰਨਾ ਇਸ ਮਸਲੇ ਦੀ ਗੰਭੀਰਤਾ ਦੇ ਨਾਲ ਜਿਹੜਾ ਜੁੜੇ ਹੋਏ ਨੇ, ਜਿਹੜੇ ਬੱਚੇ ਅਗਵਾ ਹੋ ਰਹੇ ਨੇ। ਉਮੀਦ ਹੈ ਕਿ ਇਹ ਜਿਹੜਾ ਬੰਦ ਕੀਤਾ ਗਿਆ ਜੀ, ਇਹਦਾ ਪ੍ਰੈਸ਼ਰ, ਇਹਦਾ ਸੇਕ ਜਿਹੜਾ ਉਹ ਪੁਲਿਸ ਤੱਕ ਪਹੁੰਚਿਆ ਤੇ ਇਸ ਮਾਮਲੇ ਦੇ ਉੱਤੇ ਕੋਈ ਨਾ ਕੋਈ ਕਾਰਵਾਈ ਜ਼ਰੂਰ ਹੋਊਗੀ ਜੀ। ਮੈਂ ਦੱਸਦਾ ਕਿ ਇਸ ਤੋਂ ਪਹਿਲਾਂ ਜਦੋਂ ਸ਼ਰੂਤੀ ਅਗਵਾ ਕਾਂਡ ਹੋਇਆ ਸੀਗਾ, ਉਦੋਂ ਸਾਰੇ ਰਾਜਨੀਤਿਕਾਂ ਦਾ ਫਰੀਦਕੋਟ ਦੇ ਵਿੱਚ ਜਾਣਾ ਬੰਦ ਕਰ ਦਿੱਤਾ ਸੀਗਾ ਇਸ ਐਕਸ਼ਨ ਕਮੇਟੀ ਨੇ। ਕਈ ਮਹੀਨਿਆਂ ਤੱਕ ਉੱਥੋਂ ਦੀ ਮੈਂਬਰ ਪਾਰਲੀਮੈਂਟ ਉਦੋਂ ਦੀ ਪਰਮਜੀਤ ਕੌਰ ਗੁਲਸ਼ਨ ਤੇ ਅਕਾਲੀ ਦਲ ਦਾ ਕੋਈ ਜਿਹੜਾ ਆਗੂ ਸੀਗਾ ਉਹ ਫਰੀਦਕੋਟ ਦੇ ਵਿੱਚ ਵੜਨ ਦੀ ਜੁਰਤ ਨਹੀਂ ਸੀ ਕਰ ਸਕਿਆ ਜੀ। ਬਿਲਕੁਲ, ਲੋਕਾਂ ਨੂੰ ਜਿਹੜੀ ਆਪਣੀ ਆਵਾਜ਼ ਉਠਾਉਣੀ ਹੀ ਪੈਣੀ ਹੈ। ਜਿੱਦਾਂ ਦੀਆਂ ਉਹਨਾਂ ਦੇ ਨਾਲ ਮੁਸ਼ਕਿਲਾਂ ਉਹਨਾਂ ਨੂੰ ਆ ਰਹੀਆਂ, ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਕੀੜਿਆਂ ਦੇ ਵਾਂਗੂ ਮਸਲ ਰਹੇ ਆ, ਸੋ ਇਹ ਆਵਾਜ਼ ਉਠਾਉਣੀ ਉਹਨਾਂ ਦੀ ਬਣਦੀ ਹੈ ਤੇ ਇਹਨਾਂ ਦਾ ਮੁੱਢਲਾ ਹੱਕ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮਲੇਰਕੋਟਲੇ ਤੋਂ, ਉੱਥੇ ਜਿਹੜਾ ਕਾਫੀ ਜਿਹੜਾ ਤਣਾਅ ਵਧਿਆ ਹੋਇਆ ਆ, ਕੀ ਕਾਰਨ ਆ ਜੀ ਇਸ ਤਣਾਅ ਦੇ ਤੇ ਇਸ ਟਾਈਮ ਕੀ ਅਪਡੇਟ ਆ? ਐਕਚੁਅਲੀ ਇਹ ਜਿਹੜਾ ਨਾ ਜੀ ਜਿਹੜੀਆਂ ਕੁਝ ਗਾਵਾਂ ਦੇ ਸਿਰ ਜਿਹੜੇ ਉੱਥੋਂ ਮਿਲੇ ਸਨ ਜੀ, ਉਹਨੂੰ ਲੈ ਕੇ ਇਹ ਤਣਾਅ ਜਿਹੜਾ ਇਸ ਏਰੀਏ ਦੇ ਵਿੱਚ ਜਿਹੜਾ ਚੱਲ ਰਿਹਾ। ਸ਼ਿਵ ਸੈਨਿਕ ਨੇ ਜੀ ਕੋਈ, ਜਿਹੜੇ ਇਹ ਵੀ ਦੱਸਦੀ ਹੈ ਮਲੇਰਕੋਟਲੇ ਦੇ ਇਹ ਨਹੀਂ ਸਨ ਜੀ। ਮਲੇਰਕੋਟਲੇ ਦੇ ਵਿੱਚ ਰਹਿੰਦਾ ਜਿਹੜਾ ਹਿੰਦੂ ਭਾਈਚਾਰਾ, ਉਹ ਇਹਦੇ ਵਿੱਚ ਸ਼ਾਮਲ ਨਹੀਂ ਹੋਇਆ। ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਿਹੜਾ ਜਾ ਰਿਹਾ ਸੀਗਾ, ਜਿਹੜਾ ਧਰਨਾ ਦਿੱਤਾ ਜਾ ਰਿਹਾ ਸੀਗਾ, ਤੋ ਇਹਦੇ ਕਰਕੇ ਧਰਨੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਤਾਂ ਨਹੀਂ ਗਏ। ਇਹਦੇ ਵਿੱਚ ਜਿਹੜੇ ਬਾਹਰੋਂ ਆਏ ਹੋਏ ਸ਼ਿਵ ਸੈਨਿਕ ਸਨ, ਨੇੜੇ ਤੇੜੇ ਦੇ ਸ਼ਹਿਰਾਂ ਤੋਂ, ਉਹ ਸ਼ਾਮਲ ਹੋਏ। ਉਹਨਾਂ ਨੇ ਧਰਨਾ ਦਿੱਤਾ ਔਰ ਪੁਲਿਸ ਨੇ ਜਿਹੜਾ ਸੀਗਾ ਉਹ ਧਰਨਾ ਇਹ ਚੁਕਵਾਇਆ ਜੀ ਕਿ ਇਹਦੇ ਉੱਤੇ ਇਨਵੈਸਟੀਗੇਸ਼ਨ ਜਿਹੜੀ ਹੈ ਜੀ ਉਹ ਜਾਰੀ ਹੈ। ਜਿਹੜੇ ਧਰਨਾ ਦੇਣ ਵਾਲੇ ਸਨ ਜੀ, ਉਹਨਾਂ ਨੇ ਕੁਝ ਥਾਵਾਂ ਦੇ ਉੱਤੇ ਭੰਨ ਤੋੜ ਜਿਹੜੀ ਹੈ ਜੀ ਉਹ ਵੀ ਕੀਤੀ ਹੈ। ਬਾਜ਼ਾਰ ਦੇ ਵਿੱਚ ਇਹਨਾਂ ਨੇ ਰੋਸ ਮਾਰਚ ਜਿਹੜਾ ਜੀ ਉਹ ਕੱਢਿਆ ਜੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀਆਂ ਗਊ ਹੱਤਿਆਵਾਂ ਨੇ ਇਹ ਸਰਕਾਰ ਦੀ ਅਣਗਹਿਲੀ ਦੀ ਵਜ੍ਹਾ ਕਰਕੇ ਜਿਹੜੀਆਂ ਉਹ ਹੋ ਰਹੀਆਂ ਨੇ ਤੇ ਖਾਸ ਤੌਰ ਦੇ ਉੱਤੇ ਇਸ ਏਰੀਏ ਦੇ ਵਿੱਚ ਹੋ ਰਹੀਆਂ ਨੇ ਜਿੱਥੇ ਇੱਕ ਭਾਈਚਾਰੇ ਦੀ ਬਹੁਤ ਗਿਣਤੀ ਜਿਹੜੀ ਹੈ ਜੀ ਉਹ ਰਹਿੰਦੀ ਹੈ। ਪੁਲਿਸ ਦੀ ਮੁਸਤੈਦੀ ਜਿਹੜੀ ਸੀਗੀ ਜੀ ਉਹਦੀ ਵਜ੍ਹਾ ਕਰਕੇ ਕੋਈ ਵੱਡੀ ਗੜਬੜ ਜਿਹੜੀ ਆ ਹੋਣ ਤੋਂ ਹਟ ਗਈ। ਪਰ ਪੁਲਿਸ ਨੇ ਇਸ ਗੱਲੋਂ ਸੁੱਖ ਦਾ ਸਾਹ ਲਿਆ ਜੀ ਕਿ ਜਿਹੜੇ ਬਾਹਰ ਤੋਂ ਆ ਕੇ ਉੱਥੇ ਧਰਨਾ ਦੇਣ ਵਾਲੇ ਲੋਕ ਸਨ ਜੀ, ਉਹਨਾਂ ਦੇ ਨਾਲ ਸਥਾਨਕ ਜਿਹੜੇ ਉੱਥੋਂ ਭਾਈਚਾਰਾ ਉਹਨੇ ਕੋਈ ਦਿਲਚਸਪੀ ਨਹੀਂ ਵਿਖਾਈ ਇਸ ਧਰਨੇ ਦੇ ਵਿੱਚ ਤੇ ਉਹ ਇਸ ਧਰਨੇ ਦੇ ਵਿੱਚ ਸ਼ਾਮਲ ਨਹੀਂ ਹੋਏ ਜੀ। ਤੇ ਅਗਲੀ ਜਿਹੜੀ ਆ ਜ਼ਰੂਰ ਤੁਸੀਂ ਅਪਡੇਟ ਦੇ ਦਿਓ ਵੀ ਜਿਹੜਾ ਲੁਧਿਆਣੇ ਦੇ ਵਿੱਚ ਕਿਸਾਨ ਮੇਲਾ ਆ, ਉਸ ਦੇ ਜਿਹੜੇ ਦੂਜੇ ਦਿਨ ਦੇ ਵਿੱਚ ਕੀ ਹੋਇਆ, ਕੀ ਕੋਈ ਵਿਸ਼ੇਸ਼ ਚੀਜ਼? ਇਹ ਕਿਸਾਨ ਮੇਲਾ ਜਿਹੜਾ ਜੀ ਇਹ ਪਹਿਲਾ ਦਿਨ ਤੱਕ ਕਿਉਂਕਿ ਮੀਂਹ ਦੀ ਭੇਟ ਜਿਹੜਾ ਚੜ ਗਿਆ ਸੀਗਾ ਜੀ। ਔਰ ਹੁਣ ਜਿਹੜੀ ਜੀ ਕਿਉਂਕਿ ਮੌਸਮ ਦੇ ਸੰਬੰਧੀ ਜਾਣਕਾਰੀ ਹੈ ਨਹੀਂ ਸੀਗੀ, ਜਿਹੜੇ ਸਹਾਇਕ ਪ੍ਰੋਫੈਸਰ ਸੀ ਜੀ ਉਹਨਾਂ ਦੀ ਬਦਲੀ ਕਰ ਦਿੱਤੀ ਗਈ ਆ। ਸਾਨੂੰ ਕਿਉਂ ਨਹੀਂ ਪਤਾ ਲੱਗਾ ਕਿ ਪਹਿਲਾਂ ਮੀਂਹ ਆਉਣਾ ਜੀ, ਉਹਨਾਂ ਦੀ ਬਦਲੀ ਜਿਹੜੀ ਹੈ ਜੀ ਉਹ ਕੀਤੀ ਗਈ ਆ। ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਆਉਂਦੇ ਨੇ ਜੀ, ਹਰ ਸਾਲ ਹੀ ਆਉਂਦੇ ਨੇ ਇਸ ਮੇਲੇ ਦੇ ਵਿੱਚ। ਖਾਸ ਤੌਰ ਦੇ ਉੱਤੇ ਜਿਹੜੇ ਪੜ੍ਹਿਆ ਲਿਖਿਆ ਜਿਹੜਾ ਵਰਗ ਹੈ ਜੀ, ਜਿਹੜਾ ਖੇਤੀ ਕਰਦਾ ਹੈ, ਉਹ ਇਹਦੇ ਵਿੱਚ ਜ਼ਰੂਰ ਆਉਂਦਾ ਜੀ, ਕਿਉਂਕਿ ਨਵੇਂ ਬੀਜ, ਨਵੇਂ ਕਿਸਮ ਦੇ ਕੁਝ ਬੂਟੇ
ਨਵੀਂ ਜਾਣਕਾਰੀ ਜਿਹੜੀ ਹੈ ਜੀ, ਉਹ ਜਾਣਕਾਰੀ ਤਾਂ ਬਹੁਤ ਕਮਾਲ ਦੀ ਇੱਥੇ ਜਿਹੜੀ ਲੱਗਦੀ ਹੈ ਜੀ। ਇਹ ਮੰਨਣ ਵਾਲੀ ਗੱਲ ਹੈ ਕਿ ਜਿੰਨੀ ਇਨਫੋਰਮੇਸ਼ਨ ਜਿਹੜੀ ਉਹ ਦਿੱਤੀ ਜਾਂਦੀ ਹੈ, ਜੇ ਕਿਸਾਨ ਇਹਨੂੰ 50% ਵੀ ਮੰਨ ਲੈਣ ਤਾਂ ਪੰਜਾਬ ਦੀ ਜਿਹੜੀ ਹੈ ਜੀ ਉਹਦੇ ਵਿੱਚ ਬਹੁਤ ਵੱਡਾ ਫਰਕ ਜਿਹੜਾ ਖੇਤੀ ਦੇ ਵਿੱਚ ਜਿਹੜਾ ਉਹ ਪੈ ਸਕਦਾ ਹੈ। ਤੋ ਇੱਥੇ ਜਿਹੜੇ ਇਹ ਮੇਲਾ ਲੱਗਿਆ ਜੀ, ਇਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ PAU ਦੇ ਵਿੱਚ ਰਹੇ। ਜਿਹੜੇ ਸੜਕ ਹੈ ਜੀ ਫਿਰੋਜ਼ਪੁਰ ਰੋਡ, ਉਹ ਤਕਰੀਬਨ ਜਾਮ ਰਹੀ ਜੀ ਸਾਰਾ ਦਿਨ ਇਸ ਮੇਲੇ ਦੀ ਵਜ੍ਹਾ ਕਰਕੇ। ਇਹ ਮੇਲਾ ਅਜੇ ਵੀ ਅੱਜ ਜਿਹੜਾ ਜੀ ਚੱਲਣਾ, 3 ਦਿਨਾਂ ਮੇਲਾ ਹੁੰਦਾ। ਤੇ ਪਹਿਲੇ ਦਿਨ ਜਿਹੜਾ ਸੀ ਮੀਂਹ ਦੀ ਭੇਟ ਚੜ ਗਿਆ ਸੀ, ਮੀਂਹ ਦਾ ਇਹਨੂੰ ਹੋ ਸਕਦਾ ਇੱਕ ਦਿਨ ਲਈ ਹੋਰ ਐਕਸਟੈਂਡ ਕੀਤਾ ਜਾਵੇ। ਜੀ ਤਾਂ ਸਰੋਤਿਓ, ਇਹ ਸੀਗੀਆਂ ਕੁਛ ਅੱਜ ਦੀਆਂ ਖਬਰਾਂ, ਮੁੱਖ ਖਬਰਾਂ। ਤੇ ਹੁਣ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਕਰਨੀ ਚੋਣ ਹਰਿਆਣਾ ਅਸੈਂਬਲੀ ਦੀ ਹੋ ਗਿਆ ਚੋਣ ਦਾ ਅੱਜ ਐਲਾਨ ਬੇਲੀ ਜੀ। ਕਰਨੀ ਚੋਣ ਹਰਿਆਣਾ ਅਸੈਂਬਲੀ ਦੀ ਹੋ ਗਿਆ ਚੋਣ ਦਾ ਅੱਜ ਐਲਾਨ ਬੇਲੀ। ਆੜੀ ਬਾਦਲ ਦੀ ਨਾਲ ਚੜਿਆਂ ਦੇ ਔਖੀ ਛੱਡਣ ਕੇ ਵਿੱਚ ਮੈਦਾਨ ਬੇਲੀ ਜੀ। ਭਾਜਪਾਈਆਂ ਨੂੰ ਭੂੰਡ ਹਨ ਲੜੇ ਉਧਰ, ਬਣੇ ਫਿਰਨ ਉਹ ਨਵੇਂ ਸੁਲਤਾਨ ਬੇਲੀ। ਗੱਠ ਜੋੜ ਹੁਣ ਲੱਗਾ ਪਿਆ ਦਾ ਉੱਤੇ, ਵੱਧ ਕੇ ਲੀਡਰਾਂ ਤੋਂ ਖੜਕੇ ਭਾਣ ਬੇਲੀ ਜੀ। ਬੜੇ ਬਾਦਲ ਨੂੰ ਓੜਕ ਦੀ ਬੜੀ ਔਕੜ, ਦੋਵਾਂ ਦਲਾਂ ਦੇ ਜਿਹੜਾ ਵਿਚਕਾਰ ਬੇਲੀ। ਬੜੇ ਬਾਦਲ ਨੂੰ ਓੜਕ ਦੀ ਬਣੀ ਔਕੜ, ਦੋਵਾਂ ਦਲਾਂ ਦੇ ਜਿਹੜਾ ਵਿਚਕਾਰ ਬੇਲੀ। ਛੱਡਿਆ ਸਾਥ ਤਾਂ ਮਾਰਿਆ ਯਾਰ ਜਾਊ, ਖਤਰੇ ਵਿੱਚ ਹੈ ਇੱਧਰ ਸਰਕਾਰ ਬੇਲੀ। ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ। ਸੋ ਸੁਣ ਰਹੇ ਸੀ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਅਗਲੇ ਬੁਲੇਟਿਨ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ। ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।